मोहतरम काशिफ अब्बासी साहब कह रहे हैं कि मियाँ साहब 100 मीटर रेस ਦੇ ਵਿੱਚ ਇਕੱਲੇ ਹੀ ਦੌੜ ਰਹੇ ਨੇ। ਜੇ ਹੁਣ ਵੀ ਪਹਿਲੇ ਨੰਬਰ ਤੇ ਨਹੀਂ ਆਉਂਦੇ ਤੇ ਮੀਆਂ ਸਾਹਿਬ ਨਾਲ ਜ਼ਿਆਦਤੀ ਹੋਏਗੀ। ਤੇ ਜਨਾਬ ਅब्बासी ਸਾਹਿਬ ਮੀਆਂ ਸਾਹਿਬ ਨਾਲ ਕਿਹੜੀ ਪਹਿਲੀ ਵਾਰੀ ਜ਼ਿਆਦਤੀ ਹੋਣੀ? ਮੀਆਂ ਸਾਹਿਬ ਨਾਲ ਪਹਿਲੇ ਵੀ 3-4 ਵਾਰੀ ਜ਼ਿਆਦਤੀ ਹੋ ਚੁੱਕੀ ਆ। ਮੀਆਂ ਸਾਹਿਬ ਦੇ ਦਿਲ ਦੀ ਇੱਕ ਹੀ ਖਾਹਿਸ਼ ਆ ਕਿ ਅਸੈਂਬਲੀ ਦੇ ਵਿੱਚ 5 ਸਾਲ ਦੀ ਮੁੱਦਤ ਪੂਰੀ ਕਰ ਲਈ ਜਾਵੇ, ਲੇਕਿਨ ਹਰ ਵਾਰੀ ਮੀਆਂ ਸਾਹਿਬ ਨੂੰ ਕੋਈ ਨਾ ਕੋਈ ਲੱਕੂ ਪੈ ਜਾਂਦਾ। ਜ਼ਿਆਦਤੀ ਤੋਂ ਯਾਦ ਆਇਆ ਕਿ ਅब्बासी ਸਾਹਿਬ ਪਾਕਿਸਤਾਨੀ ਆਵਾਮ ਨਾਲ ਵੀ ਤੇ ਜ਼ਿਆਦਤੀ ਆ ਨਾ। ਅਸੀਂ ਬਦਕਿਸਮਤੀ ਨਾਲ 76 ਸਾਲਾਂ ਦੇ ਵਿੱਚ ਇੰਨੀ ਇੱਕ ਤਰੱਕੀ ਕੀਤੀ ਆ ਕਿ ਪਿਛਲੇ ਦਿਨਾਂ ਮੇਰੀ ਬੱਚੀ ਬਿਮਾਰ ਹੋ ਗਈ। ਮੈਂ ਉਸ ਨੂੰ ਲੈ ਕੇ ਚਨਿਓੜ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਪਹੁੰਚ ਗਿਆ। ਤੌਬਾ ਅਸਤਗਫਾਰ, 10 ਬੈੱਡਾਂ ਦੇ ਉਸ ਕਮਰੇ ਦੇ ਵਿੱਚ 25 ਤੋਂ 30 ਮਰੀਜ਼ ਸਨ। ਕਈਆਂ ਵਿਚਾਰਿਆਂ ਨੂੰ ਤਾਂ ਵੀਲ ਚੇਅਰ ਤੇ ਹੀ ਫੜ ਕੇ ਤੇ ਡ੍ਰਿਪ ਲਾ ਦਿੱਤੀ ਤੇ ਕਈਆਂ ਨੂੰ ਸਟ੍ਰੈਚਰ ਤੇ ਆਕਸੀਜਨ ਲੱਗੀ ਸੀ। ਉਹਨਾਂ ਵਿਚਾਰਿਆਂ ਮਰੀਜ਼ਾਂ ਕੀ ਆਕਸੀਜਨ ਲੈਣੀ ਸੀ। ਅਸੀਂ ਜਿਹੜੇ ਸਿਹਤਮੰਦ ਬੰਦੇ ਅੰਦਰ ਗਏ ਸਾਂ, ਸਾਡੇ ਵੀ ਸਾਹ ਰੁਕਣ ਲੱਗ ਗਏ। ਮੈਂ ਕਹਿੰਦਾ ਕਿ ਉਸ ਅਮਲੇ ਨੂੰ ਨਿਸ਼ਾਨੇ ਹੈਦਰ ਦੇਣਾ ਚਾਹੀਦਾ ਹੈ ਜਿਹੜਾ ਅਮਲਾ ਉੱਥੇ ਡਿਊਟੀ ਦੇ ਫਰਜ਼ ਸਰ ਅੰਜਾਮ ਦੇ ਰਿਹਾ ਸੀ। ਅਸੀਂ ਖਾਣ ਪੀਣ ਦੀ ਚੀਜ਼ਾਂ ਤੋਂ ਲੈ ਕੇ ਦਵਾਈਆਂ ਤੱਕ ਹਰ ਚੀਜ਼ ਤੇ ਟੈਕਸ ਦੇ ਰਹੇ ਹਾਂ, ਲੇਕਿਨ ਬਦਲੇ ਵਿੱਚ ਸਾਨੂੰ ਕੀ ਮਿਲ ਰਿਹਾ? ਇੱਥੇ ਜਿਹੜੇ ਲੋਕ ਵੀ ਹਕੂਮਤਾਂ ਕਰਨ ਆਏ ਨਾ, ਹਰ ਵਾਰੀ ਕਹਿੰਦੇ ਨੇ ਕਿ ਅਸੀਂ ਵਜ਼ੀਰ ਆਜ਼ਮ ਬਣੀਏ, ਹਰ ਵਾਰੀ ਅਸੀਂ ਖੇਡੀਏ, ਹੋਰ ਕੋਈ ਨਾ ਇੱਥੇ ਆ ਕੇ ਖੇਡੇ। ਇਹ ਵਜ਼ੀਰ ਆਜ਼ਮ ਦੀ ਕੁਰਸੀ ਦਾ ਨਸ਼ਾ ਹੀ ਇਹੋ ਜਿਹਾ ਹੈ, ਦਿਲ ਕਰਦਾ ਕਿ ਬਾਰ-ਬਾਰ ਇਹ ਝੂਟਾ ਲਈਏ। ਜਿਵੇਂ ਨਾ ਇੱਕ 150 ਆਬਾਦੀ ਦੇ ਪਿੰਡ ਦੇ ਵਿੱਚ ਨਾ ਸੈਲਾਬ ਆ ਗਿਆ ਤੇ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਨਾ ਹੈਲੀਕਾਪਟਰ ਦੀ ਮਦਦ ਲਈ ਗਈ। ਜਦੋਂ ਉਸ ਪਾਇਲਟ ਨੇ 500 ਬੰਦਾ ਬਾਹਰ ਕੱਢਤਾ ਨਾ ਤੇ ਉਹਨੇ ਨੰਬਰਦਾਰ ਤੋਂ ਪੁੱਛਿਆ ਕਿ ਯਾਰ ਨੰਬਰਦਾਰ ਸਾਹਿਬ, ਤੁਹਾਡੇ ਪਿੰਡ ਦੀ ਆਬਾਦੀ ਟੋਟਲ 150 ਆ ਤੇ ਮੈਂ 500 ਬੰਦਾ ਬਾਹਰ ਕੱਢਤਾ ਹੈ, ਅਜੇ ਤੱਕ ਮੁੱਕਣ ਹੀ ਨਹੀਂ ਲੱਗੇ। ਤੇ ਉਹ ਨੰਬਰਦਾਰ ਨੇ ਕਿਹਾ ਕਿ ਯਾਰ ਸਾਡੇ ਲੋਕਾਂ ਨੇ ਹੈਲੀਕਾਪਟਰ ਪਹਿਲੀ ਵਾਰੀ ਵੇਖਿਆ, ਤੁਸੀਂ ਕਿਹੜਾ ਬਾਰ-ਬਾਰ ਆਉਣਾ ਸਾਡੇ ਪਿੰਡ? ਤੇ ਹਰ ਬੰਦੇ ਦੀ ਖਾਹਿਸ਼ ਆ ਕਿ ਯਾਰ 2-3 ਝੂਟੇ ਲੈ ਜਾਣ। ਮੈਨੂੰ ਖੁਦ ਚੌਥੀ ਵਾਰੀ ਆ।